ਕਹਿੰਦੇ ਭਈ ਇੱਕ ਵਾਈਟ ਹਾਊਸ ਦਾ ਮੈਮੋ ਲੀਕ ਹੋਇਆ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਮਿਲੀਅਨਸ ਆਫ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹ ਹੁਣ ਬੌਂਡ ਹੀਅਰਿੰਗ ਦੇ ਲਈ ਐਲੀਜੀਬਲ ਨਹੀਂ ਹੋਣਗੇ। ਇਹ ਆਈਸ ਦਾ ਮੈਮੋ ਆ। ਸੋ ਜਿਹੜੇ ਲੋਕ ਇਲੀਗਲੀ ਯੂਐਸਏ ਦੇ ਵਿੱਚ ਐਂਟਰ ਕਰੂਗੇ, ਉਹਨਾਂ ਦੀ ਕੋਈ ਬੌਂਡ ਹੀਅਰਿੰਗ ਨਹੀਂ ਹੋਊਗੀ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਇਸ ਵੱਲ ਨੂੰ ਜਾ ਰਿਹਾ ਹੈਗਾ। ਜੋ ਲੀਗਲੀ ਐਂਟਰ ਕੀਤੇ ਆ, ਉਹ ਉਹਨਾਂ ਦਾ ਡਿਫਰੈਂਟ ਮੈਟਰ ਆ। ਜੋ ਇਲੀਗਲੀ ਐਂਟਰ ਕੀਤੇ ਆ, ਸੋ ਉਹਨਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਕੋਈ ਵੀ ਬੌਂਡ ਹੀਅਰਿੰਗ ਨਹੀਂ ਹੋਊਗੀ। ਸੋ ਜਦੋਂ ਪਾਲਿਸੀ ਇਹ ਚੇਂਜ ਹੋਈ, ਇਸ ਤੋਂ ਪਹਿਲਾਂ ਬੌਂਡ ਹੀਅਰਿੰਗ ਹੁੰਦੀ ਸੀ ਇਮੀਗ੍ਰੇਸ਼ਨ ਜੱਜ ਦੇ ਕੋਲ, ਪਰ ਹੁਣ ਇਹ ਨਹੀਂ ਹੋਊਗੀ। ਇਹ ਵਾਸ਼ਿੰਗਟਨ ਪੋਸਟ, ABC ਚੈਨਲ, ਇਹ ਸਾਰੇ ਜਿਹੜੇ ਆ ਰਿਪੋਰਟ ਕਰ ਰਹੇ ਹੈਗੇ। ਕਹਿੰਦੇ ਭਈ ਇੱਕ ਵਾਈਟ ਹਾਊਸ ਦਾ ਮੈਮੋ ਲੀਕ ਹੋਇਆ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਮਿਲੀਅਨਸ ਆਫ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹ ਹੁਣ ਬੌਂਡ ਹੀਅਰਿੰਗ ਦੇ ਲਈ ਐਲੀਜੀਬਲ ਨਹੀਂ ਹੋਣਗੇ। ਇਹ ਆਈਸ ਦਾ ਮੈਮੋ ਆ। ਸੋ ਜਿਹੜੇ ਲੋਕ ਇਲੀਗਲੀ ਯੂਐਸਏ ਦੇ ਵਿੱਚ ਐਂਟਰ ਕਰੂਗੇ, ਉਹਨਾਂ ਦੀ ਕੋਈ ਬੌਂਡ ਹੀਅਰਿੰਗ ਨਹੀਂ ਹੋਊਗੀ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਇਸ ਵੱਲ ਨੂੰ ਜਾ ਰਿਹਾ ਹੈਗਾ। ਜੋ ਲੀਗਲੀ ਐਂਟਰ ਕੀਤੇ ਆ, ਉਹ ਉਹਨਾਂ ਦਾ ਡਿਫਰੈਂਟ ਮੈਟਰ ਆ। ਜੋ ਇਲੀਗਲੀ ਐਂਟਰ ਕੀਤੇ ਆ, ਸੋ ਉਹਨਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਕੋਈ ਵੀ ਬੌਂਡ ਹੀਅਰਿੰਗ ਨਹੀਂ ਹੋਊਗੀ। ਸੋ ਜਦੋਂ ਪਾਲਿਸੀ ਇਹ ਚੇਂਜ ਹੋਈ, ਇਸ ਤੋਂ ਪਹਿਲਾਂ ਬੌਂਡ ਹੀਅਰਿੰਗ ਹੁੰਦੀ ਸੀ ਇਮੀਗ੍ਰੇਸ਼ਨ ਜੱਜ ਦੇ ਕੋਲ, ਪਰ ਹੁਣ ਇਹ ਨਹੀਂ ਹੋਊਗੀ। ਇਹ ਵਾਸ਼ਿੰਗਟਨ ਪੋਸਟ, ABC ਚੈਨਲ, ਇਹ ਸਾਰੇ ਜਿਹੜੇ ਆ ਰਿਪੋਰਟ ਕਰ ਰਹੇ ਹੈਗੇ। ਕਹਿੰਦੇ ਭਈ ਇੱਕ ਵਾਈਟ ਹਾਊਸ ਦਾ ਮੈਮੋ ਲੀਕ ਹੋਇਆ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਮਿਲੀਅਨਸ ਆਫ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹ ਹੁਣ ਬੌਂਡ ਹੀਅਰਿੰਗ ਦੇ ਲਈ ਐਲੀਜੀਬਲ ਨਹੀਂ ਹੋਣਗੇ। ਇਹ ਆਈਸ ਦਾ ਮੈਮੋ ਆ। ਸੋ ਜਿਹੜੇ ਲੋਕ ਇਲੀਗਲੀ ਯੂਐਸਏ ਦੇ ਵਿੱਚ ਐਂਟਰ ਕਰੂਗੇ, ਉਹਨਾਂ ਦੀ ਕੋਈ ਬੌਂਡ ਹੀਅਰਿੰਗ ਨਹੀਂ ਹੋਊਗੀ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਇਸ ਵੱਲ ਨੂੰ ਜਾ ਰਿਹਾ ਹੈਗਾ। ਜੋ ਲੀਗਲੀ ਐਂਟਰ ਕੀਤੇ ਆ, ਉਹ ਉਹਨਾਂ ਦਾ ਡਿਫਰੈਂਟ ਮੈਟਰ ਆ। ਜੋ ਇਲੀਗਲੀ ਐਂਟਰ ਕੀਤੇ ਆ, ਸੋ ਉਹਨਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਕੋਈ ਵੀ ਬੌਂਡ ਹੀਅਰਿੰਗ ਨਹੀਂ ਹੋਊਗੀ। ਸੋ ਜਦੋਂ ਪਾਲਿਸੀ ਇਹ ਚੇਂਜ ਹੋਈ, ਇਸ ਤੋਂ ਪਹਿਲਾਂ ਬੌਂਡ ਹੀਅਰਿੰਗ ਹੁੰਦੀ ਸੀ ਇਮੀਗ੍ਰੇਸ਼ਨ ਜੱਜ ਦੇ ਕੋਲ, ਪਰ ਹੁਣ ਇਹ ਨਹੀਂ ਹੋਊਗੀ। ਇਹ ਵਾਸ਼ਿੰਗਟਨ ਪੋਸਟ, ABC ਚੈਨਲ, ਇਹ ਸਾਰੇ ਜਿਹੜੇ ਆ ਰਿਪੋਰਟ ਕਰ ਰਹੇ ਹੈਗੇ। ਕਹਿੰਦੇ ਭਈ ਇੱਕ ਵਾਈਟ ਹਾਊਸ ਦਾ ਮੈਮੋ ਲੀਕ ਹੋਇਆ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਮਿਲੀਅਨਸ ਆਫ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹ ਹੁਣ ਬੌਂਡ ਹੀਅਰਿੰਗ ਦੇ ਲਈ ਐਲੀਜੀਬਲ ਨਹੀਂ ਹੋਣਗੇ। ਇਹ ਆਈਸ ਦਾ ਮੈਮੋ ਆ। ਸੋ ਜਿਹੜੇ ਲੋਕ ਇਲੀਗਲੀ ਯੂਐਸਏ ਦੇ ਵਿੱਚ ਐਂਟਰ ਕਰੂਗੇ, ਉਹਨਾਂ ਦੀ ਕੋਈ ਬੌਂਡ ਹੀਅਰਿੰਗ ਨਹੀਂ ਹੋਊਗੀ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਇਸ ਵੱਲ ਨੂੰ ਜਾ ਰਿਹਾ ਹੈਗਾ। ਜੋ ਲੀਗਲੀ ਐਂਟਰ ਕੀਤੇ ਆ, ਉਹ ਉਹਨਾਂ ਦਾ ਡਿਫਰੈਂਟ ਮੈਟਰ ਆ। ਜੋ ਇਲੀਗਲੀ ਐਂਟਰ ਕੀਤੇ ਆ, ਸੋ ਉਹਨਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਕੋਈ ਵੀ ਬੌਂਡ ਹੀਅਰਿੰਗ ਨਹੀਂ ਹੋਊਗੀ। ਸੋ ਜਦੋਂ ਪਾਲਿਸੀ ਇਹ ਚੇਂਜ ਹੋਈ, ਇਸ ਤੋਂ ਪਹਿਲਾਂ ਬੌਂਡ ਹੀਅਰਿੰਗ ਹੁੰਦੀ ਸੀ ਇਮੀਗ੍ਰੇਸ਼ਨ ਜੱਜ ਦੇ ਕੋਲ, ਪਰ ਹੁਣ ਇਹ ਨਹੀਂ ਹੋਊਗੀ। ਇਹ ਵਾਸ਼ਿੰਗਟਨ ਪੋਸਟ, ABC ਚੈਨਲ, ਇਹ ਸਾਰੇ ਜਿਹੜੇ ਆ ਰਿਪੋਰਟ ਕਰ ਰਹੇ ਹੈਗੇ।